उदां दसदे जाइए जिहड़ा दूजा एयरमैन सीगा जिहड़ा F-15 जहाज का जिहड़ा दूजा पायलट सी जो ईरान ने नष्ट किया सी उस दे विच डिग्गा सी उस नूं अमरीका वालियां ने सुरक्षित जिहड़ा आ उत्थों कढ लिआंदा हैगा आ। पर नाल रिपोर्ट ये आ रही है भी उस नूं बचाउण दी खातर दो जिहड़े होर प्लेन आ वो डिस्ट्रॉय हो गए आ यूएस दे जिहड़े रेस्क्यू ऑपरेशन दे दौरान MC-130Js ये कहंदे भी स्पैशल इक्विपमेंट प्लेन हुंदे आ ਜਿਹੜੇ ਕਿ ਇਨਫਿਲਟ੍ਰੇਸ਼ਨ ਜਾਂ ਟਰੂਪਸ ਨੂੰ ਉੱਥੇ ਲਾਉਣ ਦੇ ਲਈ ਤਾਂ ਜਾਂ ਉੱਥੋਂ ਕੱਢਣ ਦੇ ਲਈ ਸਪੈਸ਼ਲੀ ਐਨਮੀ ਲਾਈਨਸ ਦੇ ਪਿੱਛੋਂ ਉਹਨਾਂ ਨੂੰ ਉਸ ਦੇ ਲਈ ਜਿਹੜੇ ਉਹ ਵਰਤੇ ਜਾਂਦੇ ਆ ਤੇ ਕਹਿੰਦੇ ਵੀ ਅਧਿਕਾਰੀਆਂ ਨੇ ਦੱਸਿਆ ਨਹੀਂ ਵੀ 에ਅਰਕ੍ਰਾਫਟ ਦੇ ਨਾਲ ਹੋਇਆ ਕੀ ਆ ਵੀ ਰੈਸਕਿਊ ਆਪਰੇਸ਼ਨ ਦੇ ਦੌਰਾਨ ਇਹ ਨਸ਼ਟ ਜਿਹੜੇ ਉਹ ਕਿੱਦਾਂ ਹੋ ਗਏ ਆ। ਸੋ ਪਹਿਲਾਂ ਇਹ ਕਿਹਾ ਸੀਗਾ ਵੀ MJ-130 ਸੀਗਾ ਪਰ ਬਾਅਦ ਦੇ ਵਿੱਚ ਸਪਸ਼ਟ ਜਿਹੜਾ ਕੀਤਾ ਗਿਆ ਵੀ MC-130Js ਜਿਹੜੇ ਦੋ ਸਪੈਸ਼ਲ ਆਪਰੇਸ਼ਨ 에ਅਰਕ੍ਰਾਫਟ ਆ ਉਹ ਕਿਤੇ ਆ। ਮੰਨਿਆ ਵੀ ਜਾ ਰਿਹਾ ਸੀਗਾ ਵੀ ਸ਼ਾਇਦ ਅਮਰੀਕਾ ਦੇ ਦੁਆਰਾ ਜਿਹੜੇ ਫੌਜੀ ਆ ਉਹਨਾਂ ਨੂੰ ਈਰਾਨ ਦੇ ਇਲਾਕੇ ਦੇ ਵਿੱਚ ਇਹਨਾਂ ਜਹਾਜ਼ਾਂ ਦੇ ਜ਼ਰੀਏ ਜਿਹੜਾ ਉਹ ਉਤਾਰਿਆ ਗਿਆ ਹੋਵੇ ਕੀ ਉੱਥੋਂ ਯੂਰੇਨੀਅਮ ਜਿਹੜਾ ਇਨਰਿਚਡ ਆ ਉਸ ਨੂੰ ਲਿਆਉਣ ਦੀ ਜਿਹੜੀ ਨਾਲ ਦੇ ਨਾਲ ਕੋਸ਼ਿਸ਼ ਜਿਹੜੀ ਚੱਲ ਰਹੀ ਆ ਵੀ ਉਹ ਵੀ ਜਿਹੜਾ ਉਹ ਹੋ ਸਕਦਾ ਆ। ਪਰ ਜਿਹੜਾ ਇੱਕ ਪਾਇਲਟ ਉੱਥੇ ਰਹਿ ਗਿਆ ਸੀਗਾ ਉਸ ਨੂੰ ਵਾਪਸ ਲੈ ਆਂਦਾ ਗਿਆ ਹੈਗਾ ਆ। ਸੋ ਯੂਐਸ ਦੇ ਫਾਈਟਰ ਜੈਟ ਦਾ ਨੁਕਸਾਨ ਪਹੁੰਚਿਆ ਤੇ ਹੁਣ ਉਹਨੂੰ ਰੈਸਕਿਊ ਕਰਨ ਦੇ ਦੌਰਾਨ ਇੱਕ ਹੋਰ ਜਿਹੜਾ ਫਾਈਟਰ ਜੈਟ ਸੀ ਉਹ ਵੀ ਡਿੱਗਾ ਸੀਗਾ ਜਿਹੜਾ ਕੁਵੈਤੀ 에ਅਰ ਸਪੇਸ ਸੀਗਾ ਤੇ ਹੁਣ ਦੋ ਹੋਰ ਪਲੇਨ ਜਿਹੜੇ ਆ ਉਹ ਨਸ਼ਟ ਹੋਏ ਆ। ਦੋ ਹੈਲੀਕਾਪਟਰਸ ਦਾ ਵੀ ਨੁਕਸਾਨ ਹੋਇਆ ਆ ਪਰ ਜਿਹੜਾ ਉਹ 에ਅਰਮੈਨ ਆ ਉਹ ਈਰਾਨ ਦੇ ਵਿੱਚ ਕਿਸੇ ਦੇ ਕੋਲੋਂ ਫੜਿਆ ਨਹੀਂ ਗਿਆ। ਉਹਨੇ ਆਪਣੇ ਆਪ ਕਈ ਦਿਨ ਜਿਹੜਾ ਉੱਥੇ ਸਰਵਾਈਵ ਕੀਤਾ ਤੇ ਇਵੈਂਚੁਅਲੀ ਉਸ ਨੂੰ ਜਿਹੜਾ ਉਹ ਰੈਸਕਿਊ ਕਰ ਲਿਆ ਗਿਆ ਆ। ਟਰੰਪ ਹੋਣਾ ਨੇ ਕੱਲ ਜਿਹੜੇ ਆਪਣੇ ਟਵੀਟ ਜਿਹੜਾ ਕੀਤਾ ਸੀ ਚੰਗੀਆਂ ਗਾਲਾਂ ਗੂਲਾਂ ਲਿਖ ਕੇ ਉਹਨਾਂ ਨੇ ਟਵੀਟ ਈਰਾਨ ਨੂੰ ਘੱਲਿਆ ਸੀਗਾ ਤੇ ਕਿਹਾ ਸੀਗਾ ਵੀ 48 ਘੰਟੇ ਹੈਗੇ ਆ ਨਹੀਂ ਤਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਡਾ ਸਭ ਕੁਝ ਜਿਹੜਾ ਉਹ ਨਸ਼ਟ ਕਰ ਦੇਣਾ ਹੈਗਾ ਆ। ਸੋ ਹੁਣ ਇਹਦੇ ਵਿੱਚ ਇਹ ਹਰਜੋਤ ਸਿੰਘ ਜੀ ਵੀ ਲੜਾਈ ਦੇ ਵਿੱਚ ਗਏ ਹੈਗੇ ਆ ਤੇ ਹੁਣ ਜਿੰਨਾ ਇਹਨਾਂ ਨੇ ਸੋਚਿਆ ਸੀ ਸ਼ਾਇਦ ਆਸਾਨੀ ਦੇ ਨਾਲ ਵੀ ਈਰਾਨ ਦੇ ਉੱਤੇ ਉਹ ਕਬਜ਼ਾ ਜਾਂ ਕਹਿ ਲਓ ਵੀ ਉਹਨੂੰ ਕੰਟਰੋਲ ਕਰ ਲੈਣਗੇ ਉਸ ਚੀਜ਼ ਤਾਂ ਇਹਨਾਂ ਦੀ ਪੂਰੀ ਨਹੀਂ ਹੋ ਸਕੀ ਆ। ਪਰ ਹੁਣ ਉਸ ਚੋਂ ਬਾਹਰ ਨਿਕਲਣ ਦੇ ਲਈ ਇਹਨਾਂ ਨੂੰ ਦੇਖਣਾ ਪੈਣਾ ਵੀ ਹੋਰ ਕੀ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਪਰ ਹਾਲ ਦੀ ਘੜੀ ਇਹ ਜਿਹੜੀਆਂ ਹੈਡਲਾਈਨਸ ਆ ਉਹ ਜ਼ਿਆਦਾ ਇਸ ਟਾਈਮ ਚੱਲ ਰਹੀਆਂ ਆ ਵੀ ਫਾਈਟਰ ਜੈਟ ਡਾਊਨ। ਪਰ ਇਹ ਆ ਵੀ ਇੱਕ ਚੰਗੀ ਖਬਰ ਇਹ ਕਹਿ ਸਕਦੇ ਆ ਵੀ ਆਈ ਆ ਵੀ ਐਟਲੀਸਟ ਜਿਹੜਾ ਜਹਾਜ਼ ਦੇ ਵਿੱਚ ਪਾਇਲਟ ਸੀਗਾ ਉਸ ਨੂੰ ਇਹਨਾਂ ਨੇ ਦੋਨਾਂ ਨੂੰ ਰੈਸਕਿਊ ਕਰਕੇ ਜਿਹੜਾ ਉਹ ਲੈ ਆਂਦਾ ਹੈ। ਇੱਕ ਪਾਇਲਟ ਨੂੰ ਤਾਂ ਉਸੇ ਦਿਨ ਹੀ ਰੈਸਕਿਊ ਕਰ ਲਿਆ ਗਿਆ ਸੀਗਾ ਨਾਲ ਦੇ ਨਾਲ ਹੀ। ਫੋਰਚੂਨ ਮੈਗਜ਼ੀਨ ਜਿਹੜਾ ਹਰਜੋਤ ਸਿੰਘ ਜੀ ਦੱਸ ਰਿਹਾ ਵੀ ਯੂਐਸ ਨੇ ਈਰਾਨ ਦੇ ਦਰਮਿਆਨ ਹੀ ਈਰਾਨ ਦੇ ਜਿਹੜੇ ਖੇਤਰ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਇੱਕ ਆਪਣੀ 에ਅਰਫੀਲਡ ਜਿਹੜੀ ਉਹ ਬਣਾਈ ਹੈਗੀ ਆ ਤਾਂ ਜੋ ਇਸ ਚੀਜ਼ ਦੇ ਵਿੱਚ ਜਿਹੜੇ ਜਹਾਜ਼ ਆ ਉਤਾਰੇ ਤੇ ਚੜਾਈ ਜਿਹੜੇ ਉਹ ਜਾ ਸਕਣ। ਸੋ F-15 에ਅਰਮੈਨ ਨੂੰ ਬਚਾਉਣ ਦੇ ਲਈ 에ਅਰਫੀਲਡ ਜਿਹੜੀ ਆ ਇੰਪਰੋਵਾਈਜ਼ਡ ਡੀਪ ਇਨਸਾਈਡ ਈਰਾਨ ਉਹ ਉਹਨਾਂ ਨੇ ਬਣਾਈ ਸੀ ਸੈਟਅਪ ਜਿਹੜੀ ਉਹ ਕੀਤੀ ਸੀ। ਕਹਿੰਦੇ ਵੀ ਮਰੀਨਸ ਜਿਹੜੇ ਉਹਨਾਂ ਨੇ ਪ੍ਰੈਕਟਿਸ ਹੁਣੇ ਕੀਤੀ ਆ ਡੈਜ਼ਰਟ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਉਹ ਬਣਾਉਣ ਦੇ ਲਈ। ਸੋ ਉਹ ਕਰਨ ਤੋਂ ਬਾਅਦ ਇਵੈਂਚੁਅਲੀ ਆਪਾਂ ਦੇਖਿਆ ਵੀ ਇਸ ਦੇ ਵਿੱਚ ਕਾਮਯਾਬੀ ਅਮਰੀਕਾ ਨੂੰ ਮਿਲੀ ਆ ਵੀ ਆਪਣਾ ਜਿਹੜਾ 에ਅਰਮੈਨ ਜਿਹੜਾ ਫੌਜੀ ਜਿਹੜਾ ਉਹਨਾਂ ਦਾ 에ਅਰਫੋਰਸ ਵਾਲਾ ਫੌਜੀ ਆ ਜੋ ਉੱਥੇ ਡਿੱਗਿਆ ਸੀਗਾ ਕ੍ਰੈਸ਼ ਤੋਂ ਬਾਅਦ ਚ ਉਸ ਨੂੰ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਹੈਗਾ ਆ। ਪਰ ਇਹ ਵੀ ਉਸ ਨੂੰ ਕਰਨ ਦੇ ਵਿੱਚ ਆਬਵੀਅਸਲੀ ਹੋਰ ਵੀ ਜਿਹੜਾ ਨੁਕਸਾਨ ਆ ਨਾਲ ਦੇ ਨਾਲ ਚੱਲਣਾ ਪਿਆ ਆ। IRGC ਦਾ ਜਿਹੜਾ ਇੰਟੈਲ ਚੀਫ ਆ ਇੰਟੈਲੀਜੈਂਸ ਦਾ ਜਿਹੜਾ ਹੈਡ ਹੈਗਾ ਆ ਪੈਰਾਮਿਲਟਰੀ ਰੈਵੋਲੂਸ਼ਨਰੀ ਗਾਰਡ ਆ ਉਹ ਵੀ ਇੱਕ ਹਮਲੇ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਹੈਗਾ ਆ। ਉਹਨਾਂ ਦਾ ਜਿਹੜਾ ਮੇਜਰ ਜਨਰਲ ਮਜੀਦ ਖਾਦੇਮੀ ਸੀਗਾ ਕਹਿੰਦੇ ਵੀ ਇੱਕ ਸੀਨੀਅਰ ਫਿਗਰ ਸੀਗਾ। ਇਜ਼ਰਾਈਲ ਨੇ ਜਿਹੜਾ ਇਹ ਦਾਅਵਾ ਕੀਤਾ ਆ ਵੀ ਉਸ ਦੇ ਨਾਲ ਦਰਜਨ ਹੋਰ ਜਣੇ ਆ ਇੱਕ ਇੰਟੈਂਸ ਅਟੈਕ ਜਿਹੜੇ ਈਰਾਨ ਦੇ ਵਿੱਚ ਕੀਤੇ ਗਏ ਆ ਉਹਨਾਂ ਉਸ ਦੇ ਵਿੱਚ ਮਾਰ ਦਿੱਤਾ ਗਿਆ ਹੈਗਾ ਆ। ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਈਰਾਨ ਤੇ ਲੈਬਨਾਨ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਪਾਸੇ 3400 ਜਿਹੜੀ ਉਹ ਹੋ ਚੁੱਕੀ ਆ। ਈਰਾਨ ਦੇ ਵਿੱਚ 1900 ਤੇ ਲੈਬਨਾਨ ਦੇ ਵਿੱਚ 1400 ਤੋਂ ਵੱਧ ਲੋਕ ਜਿਹੜੇ ਉਹ ਮਾਰੇ ਜਾ ਚੁੱਕੇ ਆ। ਇਸ ਲੜਾਈ ਦੇ ਵਿੱਚ 23 ਜਣੇ ਇਜ਼ਰਾਈਲ 'ਚ ਤੇ 13 ਯੂਐਸ ਦੇ ਜਿਹੜੇ ਸਰਵਿਸ ਮੈਂਬਰ ਆ ਉਹਨਾਂ ਦੀ ਮੌਤ ਹੋ ਚੁੱਕੀ ਆ।